ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਣੀਕ ਕੌਰ ਜੀ, ਕੀ ਹਾਲੇ ਚਾਲ ਨੇ ਤੁਹਾਡੇ? ਹਾਲ ਚਾਲ ਤੇ ਮੇਰੀ ਬਹੁਤ ਵਧੀਆ ਨੇ, ਪਰ ਇੰਡੀਆ ਸਾਰਿਆਂ ਨੂੰ ਫੋਨ ਕਰ ਦੋ। ਉਹ ਲੈ, ਫੋਨ ਕਾਹਦੋਂ ਕਰ ਦਈਏ? ਅਗਲਿਆਂ ਨੂੰ ਕੀ ਕਹਿ ਦਈਏ ਅਸੀਂ? ਉਹੀ ਕਿ ਤੂਫਾਨ ਆਉਣ ਵਾਲਾ ਹੈ, ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਤੇ ਘਰਾਂ 'ਚ ਰਹੋ ਨਾ, ਸੁਰੱਖਿਅਤ ਰਹੋ। ਅੱਛਾ, ਅਗਲੇ ਵਿਚਾਰਿਆ ਪਿਛਲੇ 1.5 ਸਾਲ ਦੇ ਘਰ ਚੋਂ ਹੀ ਆ, ਹੁਣ ਬਾਥਰੂਮਾਂ 'ਚ ਵੜ ਜਾਣ। ਹਾਂ, ਇਹ ਵੀ ਗੱਲ ਤੁਹਾਡੀ ਸਹੀ ਹੈ, ਵਿਚਾਰੇ ਆਲਰੇਡੀ ਘਰਾਂ ਦੇ ਵਿੱਚ ਹੀ ਨੇ। 3 ਵਜੇ ਤਾਂ ਵੈਸੇ ਹੀ ਦੁਕਾਨਾਂ ਬੰਦ ਕਰਕੇ ਸਾਰੇ ਘਰੇ ਵੜ ਜਾਂਦੇ ਆ। ਹਾਂ, ਸਾਰੇ ਉਹ ਨਾ, ਹੁਣ ਤਾਂ ਉਹ ਡਾਇਲੌਗ ਵੀ ਇਹਨਾਂ ਨੂੰ ਚੰਗਾ ਨਹੀਂ ਲੱਗਦਾ। ਕੀ? ਜਿਹੜਾ ਓਏ ਅੰਦਰ ਹੀ ਬੜਿਆ ਰਵੇਂਗਾ ਜਾਂ ਬਾਹਰ ਵੀ ਨਿਕਲੇਗਾ ਮਾਂ ਦੇ ਮੱਖਣਾ। ਸਹੀ ਗੱਲ ਹੈ ਜੀ, ਸਾਰੇ ਇਸ ਵੇਲੇ ਘਰ ਨੇ ਪਰ ਸੁਰੱਖਿਅਤ ਨੇ, ਪਰ ਸਾਡੇ ਇੱਥੇ ਰੌਣਕਾਂ ਲੱਗ ਚੁੱਕੀਆਂ ਨੇ। ਬਾਈ, ਰੌਣਕਾਂ ਲੱਗੀਆਂ ਰਹਿਣ, ਪ੍ਰਮਾਤਮਾ ਕਰੇ ਸਾਰੇ ਮੁਲਕ ਦੇ ਵਿੱਚ, ਸਾਰੇ ਵਿਸ਼ਵ ਦੇ ਵਿੱਚ ਰੌਣਕਾਂ ਲੱਗਣ ਤੇ ਅਸੀਂ ਇੱਕ ਦੂਸਰੇ ਨੂੰ ਖੁੱਲੇ ਮੂੰਹ ਮਿਲੀਏ। ਬਿਲਕੁਲ ਜੀ, ਖੁੱਲੇ ਮੂੰਹ ਮਿਲੀਏ, ਸਾਡੀਆਂ ਚਿਕਲੀਆਂ ਉਤਰ ਜਾਣ, ਅਸੀਂ ਰੱਜ ਕੇ ਜੋ ਦਿਲ ਕਰੇ ਉਹ ਖਾਈਏ ਤੇ ਫਿਲਹਾਲ ਗਾਣੇ ਵੱਲ ਜਾਈਏ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਮੇਰੀ ਭੂਆ ਕਹਿੰਦੀ ਕਿ ਪੁੱਤ ਮੈਨੂੰ ਸੁਪਨਾ ਆਇਆ। ਭੂਆ ਤੇਰੀ ਨੂੰ? ਹਾਂ। ਨਾਲੇ ਉਹ ਕਹਿੰਦੇ ਉਹਨੂੰ ਦੀਦਾ ਘਟਿਆ। ਆਏ ਹਾਏ, ਸੁਪਨੇ ਲਈ ਥੋੜੀ ਏਦਾਂ ਦੀ ਲੋੜ ਹੁੰਦੀ ਵੀ ਅੱਖਾਂ ਖੋਲੋ ਤੇ ਫਿਰ ਦੇਖੋ। ਅੱਛਾ, ਤੇ ਇਹਦਾ ਮਤਲਬ ਉਹਨੂੰ ਸੁਪਨਾ ਆਉਂਦਾ ਹੈ? ਹਾਂ। ਚਲੋ, ਕੀ ਆਇਆ ਸੁਪਨਾ ਉਹਨੂੰ? ਸੁਪਨਾ ਨੂੰ ਏਦਾਂ ਆਇਆ ਵੀ ਬਸ ਸਭ ਕੁਝ ਖੁੱਲ ਗਿਆ, ਨਿਆਣੇ ਉਦਾਂ ਹੀ ਸਕੂਲ 'ਚ ਜਾਂਦੇ ਪਏ, ਸਵੇਰੇ ਸਵੇਰੇ ਸੇਮ ਟੂ ਸੇਮ ਰੂਟੀਨ ਆ ਵੀ ਸਵੇਰੇ ਸਵੇਰੇ ਉੱਠ ਕੇ ਨਿਆਣਿਆਂ ਦੀਆਂ ਗੁੱਤਾਂ ਕਰਦੀ ਪਈ, ਕਿਸੇ ਦੇ ਵਾਲ ਵਾਹੁੰਦੀ ਪਈ, ਕਿਸੇ ਦਾ ਜੂੜਾ ਬਣਾਉਂਦੀ ਪਈ ਆ ਤੇ ਸਾਰਿਆਂ ਨੂੰ ਤੋਰਦੀ ਪਈ ਆ ਕੰਮਾਂ ਕਾਰਾਂ ਤੇ, ਸਕੂਲਾਂ ਤੇ ਫਿਰ ਆਥਣ ਬੜੇ ਸਾਰੇ ਆਉਂਦੇ ਨੇ। ਓਏ ਹੋਏ ਹੋਏ, ਮਨ ਜਾਣੀ ਮੌਜਾਂ ਹੀ ਮੌਜਾਂ, ਮੌਜ ਕਰਦੀ ਬੇਟੇ। ਹਾਂ, ਮੌਜ ਕਰਦੀ। ਫਿਰ ਉਹੀ ਉਹਨੂੰ ਲੱਗਦਾ ਪਿਆ, ਫਿਰ ਉਹਨੂੰ ਲੱਗਦਾ ਕਿ ਮੇਰੀ ਨੂੰਹ ਜਿਹੜੀ ਹੈਗੀ ਆ ਉਹ ਫੈਸ਼ਨ ਪੱਟੀ, ਉਹ ਕਿੱਟੀਆਂ ਤੇ ਜਾਂਦੀ ਪਈ ਆ। ਅੱਛਾ। ਮੈਂ ਆਪਣੀਆਂ ਸਹੇਲੀਆਂ ਦੇ ਨਾਲ ਥੜੇ ਤੇ ਬਹਿ ਕੇ ਗੱਪਾਂ ਮਾਰਨ ਡਈ ਆ। ਓਏ ਹੋਏ ਹੋਏ, ਗੋਲ ਗੱਪੇ ਵਾਲਾ ਆਉਂਦਾ ਗਲੀ 'ਚ, ਮੈਂ ਗੋਲ ਗੱਪੇ ਵੀ ਖਾਂਦੀ ਪਈ ਆ। ਤੇਰਾ ਸਾਰਾ ਕੁਝ ਉਦਾਂ ਹੀ ਹੋ ਗਿਆ ਜਿੱਦਾਂ ਕਦੇ ਹੁੰਦਾ ਸੀ। ਲਓ ਜੀ, ਤੇਰੇ ਆ ਭੂਆ ਦੇ ਚਟਕਾਰੇ ਨਹੀਂ ਮੁੱਕਣੇ। ਹਾਂ, ਉਹਨੂੰ ਸੁਪਨਾ ਨਹੀਂ ਆਇਆ ਹੋਣਾ। ਜੋਗੀ ਜੀ ਨਾਲੇ ਕਹਿੰਦੇ ਸਵੇਰ ਦਾ ਸੁਪਨਾ ਸੱਚ ਹੁੰਦਾ, ਕਦੇ ਨਾ ਕਦੇ ਤੇ ਸੱਚ ਹੋਊਗਾ, ਵਾਪਸ ਉਹ ਦਿਨ ਤਾਂ ਆਉਗੇ। 20 ਵਾਰੀ ਮੇਰੇ ਸੁਪਨੇ ਦੇ ਵਿੱਚ ਸਵੇਰ ਦੇ ਵਿੱਚ ਤੂੰ ਮਰੀ ਆ। ਅੱਛਾ, ਕਦੇ ਨਹੀਂ ਸੱਚ ਹੋਇਆ? ਅੱਛਾ। ਆਹੋ ਨਾ, ਹੁਣ ਮੈਂ ਮਰ ਜਾਵਾਂ ਤੁਹਾਡੇ ਲਈ? ਓਏ ਹੋਏ, ਨਹੀਂ, ਮੈਂ ਤਾਂ ਸੁਪਨੇ ਸੱਚ ਹੋਣ ਦੀ ਗੱਲ ਕਰਦਾ। ਇਹ ਸੁਪਨੇ ਸਾਪਣੇ ਕੋਈ ਨਹੀਂ ਸੱਚ ਹੁੰਦੇ। ਅੱਛਾ। ਹਾਂ, ਸੁਪਨਿਆਂ ਨੂੰ ਸੱਚ ਕਰਨ ਵਾਸਤੇ ਨਾ ਆਪ ਮਗਣਾ ਪੈਂਦਾ ਹੈ। ਜੇ ਚਾਨਣ ਚਾਹੁੰਦੇ ਹੋ, ਸੂਰਜ ਵਾਂਗੂ ਜਗਣਾ ਪੈਂਦਾ ਹੈ। ਬਿਲਕੁਲ ਜੀ, ਏਦਾਂ ਤੇ ਹੁੰਦਾ ਹੈ। ਪਰ ਜੋਗੀ ਜੀ, ਮੈਨੂੰ ਤੇ ਹੁਣੇ ਵੀ ਪਤਾ ਲੱਗਾ ਵੀ ਪਿਛਲੇ ਲਾਕਡਾਊਨ 'ਚ ਤੁਹਾਡੇ ਵਰਗੇ ਬੰਦੇ ਰੋਟੀ ਬਣਾਉਣਾ ਸਿੱਖ ਗਏ ਸੀ, ਹੁਣ ਗੁੱਤਾਂ ਕਰਨੀਆਂ ਵੀ ਸਿੱਖ ਜੂਗੇ। ਓਏ ਹੋਏ ਹੋਏ, ਪੁੱਛੋ ਨਾ, ਹੁਣ ਤਾਂ ਸਾਰੇ ਹੀ ਕੰਮ ਸਿੱਖ ਲਏ, ਹੁਣ ਤਾਂ ਅਗਲਿਆਂ ਨੇ ਮੂੰਹ ਬਣਾਉਣੇ ਵੀ ਸਿੱਖ ਲਏ ਆ। ਹੈ? ਹਾਂ। ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਜੀ। ਕਰੋਨਾ ਨੇ ਲੋਕ ਐਨ ਦਬਲ ਸੁੱਟੇ ਆ। ਹਾਂ। ਮੈਂ ਕਹਾਂ ਜੀ, ਲੋਕਾਂ ਦਾ ਕੱਢ ਦਿੱਤਾ ਕੱਕੇ ਨਾ ਕਚੂਮਰ। ਕੱਕੇ ਨਾ ਕਰੋਨਾ ਤੇ ਕੱਕੇ ਨਾ ਕਚੂਮਰ ਤੇ ਕੱਕੇ ਨਾ ਗਈ ਹੋ ਗਏ ਕੰਮ ਚੋਰ। ਹਾਂਜੀ, ਮੇਰੇ ਵੱਲ ਝਾਕ, ਮੈਂ ਸਿੱਧਾ ਤੈਨੂੰ ਡਾਇਰੈਕਟਲੀ ਨਹੀਂ ਕਿਹਾ। ਅੱਛਾ, ਮਤਲਬ ਕਿਆ ਮੈਨੂੰ ਹੀ ਆ ਤੁਸੀਂ? ਹਾਂਜੀ ਹਾਂਜੀ। ਤੇ ਸਾਡਾ ਚਾਚਾ ਥਾਣੇ ਚ ਲੱਗਿਆ ਇੱਕ ਦਿਨ। ਅੱਛਾ। ਹਾਂ, ਥਾਣੇ ਚ ਲੱਗਿਆ, ਥਾਣੇ ਦੇ ਬਾਹਰ ਲਿਖਿਆ। ਨਹੀਂ, ਥਾਣੇ ਚਲਾ ਗਿਆ ਹੋਣਾ ਪੱਕਾ, ਤੁਹਾਡਾ ਚਾਚੇ ਨੇ ਕੋਈ ਨਾ ਕੋਈ ਕਾਰਸਤਾਨੀ ਕੀਤੀ ਹੋਣੀ। ਆਏ ਹੋਏ, ਕਾਰਸਤਾਨੀ ਨੇ ਵਿਚਾਰੇ ਨੇ ਕੀ ਕਰਨੀ? ਪਊਆ ਲੈਣ ਗਿਆ ਸੀਗਾ। ਅੱਛਾ। ਚੱਲ ਗਿਆ ਟਾਈਮ ਤੋਂ ਲੇਟ। ਹਾਂ। ਉਹਨਾਂ ਨੇ ਥੋੜੀ ਜਿਹੀ ਥੱਲੇ ਦੀ ਖਿੜਕੀ ਜੀ ਪਾੜ ਕੇ ਥੋੜੀ ਜਿਹੀ ਥਾਂ ਰੱਖੀ ਸੀ ਤੇਰੇ ਮੂੰਹ ਜਿੰਨੀ। ਅੱਛਾ। ਉਹਦੇ ਵਿੱਚ ਹੀ ਪਊਆ ਫੜਾਤਾ। ਹਾਂ। ਉਧਰ ਪੁਲਿਸ ਵਾਲੇ ਆ ਗਏ, ਉਹਨੂੰ ਵੀ ਸੱਦ ਲਿਆ। ਉਹ ਲੈ, ਠੇਕੇਦਾਰ ਦੇ ਕਿੰਨੇ ਨੂੰ ਵੀ, ਇਧਰ ਚਾਚੇ ਨੂੰ ਵੀ ਸੱਦ ਲਿਆ। ਮੋਰੇ ਲਿਖਿਆ ਸੀ ਵੈਲਕਮ। ਅੱਛਾ। ਥਾਣੇ ਦੇ ਬਾਹਰ ਲਿਖਿਆ ਵੈਲਕਮ। ਹਾਂ। ਸਾਡਾ ਚਾਚੇ ਨੇ ਜਦੋਂ ਦੇਖਿਆ, ਯਹਾਂ ਆਏ ਸੇਵਾ ਕਰਵਾਈ, ਸਾਡੇ ਚਾਚੇ ਨੇ ਦੇਖਿਆ ਜਦੋਂ ਵੈਲਕਮ,
ਤੁਹਾਡੇ ਚਾਚੇ ਵਰਗੇ ਬੰਦਿਆਂ ਦਾ ਨਾ ਕੋਈ ਸਟੈਂਡ ਨਹੀਂ ਹੁੰਦਾ। ਗਰਮੀਆਂ 'ਚ 9 ਵਜੇ ਮੋਟਰਸਾਈਕਲ ਧੁੱਪੇ ਖੜਦੇ ਨੇ, ਜਦੋਂ ਕੰਮ ਕਰਕੇ ਆ ਲੋਕਡਾਊਨ ਦੇ ਟਾਈਮ ਦੇ ਵਿੱਚ 3 ਵਜੇ ਚੱਕਣ ਲੱਗਦੇ ਨੇ ਨਾ, ਬਸ 3:01 ਤੇ ਪੋਸਟ ਪਾ ਦਿੰਦੇ ਨੇ ਫੇਸਬੁੱਕ ਤੇ, ਰੁੱਖ ਲਗਾਓ ਧਰਤੀ ਬਚਾਓ। ਹਾਂ, ਹੁਣ ਪਤਾ ਲੱਗਾ ਇਹਨਾਂ ਨੂੰ ਵੀ ਕਿੰਨੀ ਗਰਮੀ ਹੋ ਗਈ ਆ। ਦੇਖੋ ਗੱਲ ਇਹ ਆ ਕਿ ਸਰਕਾਰ ਬਹੁਤ ਤਰ੍ਹਾਂ ਦੀਆਂ ਹਦਾਇਤਾਂ ਕਰੀ ਜਾਂਦੀ ਆ, ਉਹਨਾਂ ਹਦਾਇਤਾਂ ਨੂੰ ਵਿਚਾਰੇ ਉਦਾਂ ਹੀ ਬੁਝੇ ਜੇ ਮਨ ਦੇ ਨਾਲ, ਦਿਲੋਂ ਤਾਂ ਨਹੀਂ ਕਰਦਾ ਕਿ ਮੰਨੀਏ, ਪਰ ਮੰਨੀ ਜਾਂਦੇ ਆ ਸਾਰੇ ਲੋਕ ਇੰਡੀਆ ਦੇ ਵਿੱਚ। ਦੇਖੋ ਦੁਕਾਨਾਂ ਨੂੰ ਕਹਿੰਦੇ ਆ ਕਿ ਸਮਾਂ ਤੁਹਾਡੇ ਲਈ ਜਿਹੜਾ ਹੈਗਾ ਉਹ ਤੁਸੀਂ ਰਾਈਟ 3 ਵਜੇ ਦੁਕਾਨਾਂ ਬੰਦ ਕਰ ਦਿਓ, ਪਰ ਦੁਕਾਨਦਾਰ ਜਿਹੜੇ ਆ ਮੰਨਦੇ ਥੋੜੋ, ਨਾ ਜੀ ਨਾ, ਮੰਨਦੇ ਨਹੀਂ ਹੈਗੇ, ਉਹ ਆਪਣੇ ਹਿਸਾਬ ਦੇ ਨਾਲ ਕੰਮ ਚਲਾਈ ਜਾਂਦੇ ਆ। ਇਦਾਂ ਦਾ ਇੱਕ ਦੁਕਾਨਦਾਰ ਸਾਡੇ ਪਿੰਡ ਦੇ ਵਿੱਚ ਦੁਕਾਨ ਖੋਲ ਕੇ ਬੈਠਾ ਸੀ। ਕੀ ਭਲਾ? ਲੈ ਦੁਕਾਨ, ਹੋਰ ਕੀ। ਅੱਛਾ। ਹਾਂ, ਤੇ ਉਹਦੇ ਨਾਲ ਕੀ ਹੱਡੀ ਬੀਤ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਅਸੀਂ ਆ ਗਏ ਹਾਂ ਵਾਪਸ ਤੇ ਗੱਲ ਕਰਨ ਲੱਗੇ ਹਾਂ ਦੁਕਾਨਦਾਰਾਂ ਦੀ। ਦੁਕਾਨਦਾਰ ਬੜੇ ਪਰੇਸ਼ਾਨ ਨੇ ਕਿ ਯਾਰ ਇਹ ਕਹਿੰਦੇ ਕਿ ਸਵੇਰੇ ਇੰਨੇ ਵਜੇ ਖੋਲੋ, ਇੰਨੇ ਵਜੇ ਬੰਦ ਕਰ ਦਿਓ, ਯਾਰ ਇਹ ਤਾਂ ਬੜਾ ਇਹਨਾਂ ਨੇ ਨਾ ਸਾਨੂੰ ਮਾਰ ਹੀ ਸੁੱਟਿਆ। ਤੇ ਲਓ ਜੀ ਦੁਕਾਨਦਾਰ ਵਿਚਾਰੇ 3 ਵਜੇ ਬੰਦ ਕਰ ਦਿੰਦੇ। ਇਹਦੇ ਇੱਕ ਕਰਿਆਨੇ ਵਾਲਾ 3 ਵਜੇ ਬੰਦ ਕਰਤੀ ਦੁਕਾਨ ਉਹਨੇ, ਸ਼ਟਰ ਸੁੱਟ ਦਿੱਤਾ ਉਹਨੇ ਥੱਲੇ, ਠੀਕ ਆ ਜੀ। ਉੱਤੇ ਇੱਕ ਕੱਢ ਕੇ ਨਾ ਪ੍ਰਿੰਟ ਜਿਹਾ ਬਾਹਰ ਲਾਇਆ ਹੋਇਆ, ਜੇਕਰ ਕਿਸੇ ਨੂੰ ਕੋਈ ਸਮਾਨ ਚਾਹੀਦਾ ਹੈ ਤੇ ਸਾਨੂੰ ਇਸ ਨੰਬਰ ਤੇ ਫੋਨ ਕਰੋ। ਅੱਛਾ। ਲਓ ਜੀ ਇੱਕ ਬੰਦੇ ਨੇ ਨਾਲੇ ਫੋਨ ਕੀਤਾ ਤੇ ਫੋਨ ਉਹਨੇ ਚੱਕ ਲਿਆ, ਕਹਿੰਦਾ ਹਾਂਜੀ, ਕਹਿੰਦਾ ਭਾਜੀ ਸਮਾਨ ਚਾਹੀਦਾ ਸੀ। ਕਹਿੰਦਾ ਕੋਈ ਗੱਲ ਨਹੀਂ, ਘਬਰਾਓ ਨਾ, ਅਸੀਂ ਤਾਂ ਦੁਖੀ ਆਤਮਾਵਾਂ ਵਾਂਗੂ ਤੁਹਾਡੇ ਆਲੇ ਦੁਆਲੇ ਘੁੰਮ ਰਹੇ ਆ, ਸਾਨੂੰ ਹੁਕਮ ਕਰੋ ਕੀ ਚਾਹੀਦਾ। ਕਹਿੰਦਾ ਜੀ ਆ ਚਾਹੀਦਾ। ਉਹਨੇ ਨੋਟ ਕੀਤਾ, ਸਮਾਨ ਐਨ ਰੈਡੀ ਹੋਇਆ, ਉਹਨੇ ਫਿਰ ਬੈਕ ਕਾਲ ਕੀਤੀ, ਕਹਿੰਦਾ ਭਾਜੀ ਸ਼ਟਰ ਚੱਕੋ ਸਮਾਨ ਲਓ। ਆਹ ਤਾਂ ਹਾਲਾਤ ਚੱਲਣ ਦੇ ਉੱਥੇ ਹੈ ਨਾ, ਮਤਲਬ ਹੋ ਸਾਰਾ ਕੰਮ ਰਿਹਾ ਕਾਹਦਾ ਲੋਕ। ਲਓ ਜੀ ਹੁਣ ਰਮਨੀਕ ਕੌਰ ਜੀ ਤੁਸੀਂ ਸਵਾਲ ਕੀਤਾ ਸੀ ਕਿ ਕਾਹਦਾ ਲਾਕਡਾਊਨ ਰਹਿ ਗਿਆ। ਚਿੱਤ ਤਾਂ ਮੇਰਾ ਕਰਦਾ ਕਿ ਮੈਂ ਇਸ ਗੱਲ ਦਾ ਜਵਾਬ ਨਾ ਦਿਆਂ। ਅੱਛਾ। ਕਿਉਂਕਿ ਆਪਾਂ ਆਪਣੀ ਮਰਜ਼ੀ ਦੇ ਮਾਲਕ ਆ, ਅਸੀਂ ਏਦਾਂ ਤੇਰੇ ਸਵਾਲਾਂ ਦੇ ਜਵਾਬ ਦੇਣ ਲੱਗ ਪਈਏ ਤੇ ਬਾਕੀ ਸਾਡੀ ਦੁਨੀਆ ਸੱਜਣ ਮਿੱਤਰ ਪਿਆਰੇ ਬੇਲੀ ਸੇ ਲਿਖਤੇ ਜਾਣਗੇ। ਅੱਛਾ। ਪਰ ਫਿਰ ਮੈਂ ਸੋਚਦਾ ਕਿ ਚਲੋ ਕੋਈ ਗੱਲ ਨਹੀਂ ਯਾਰ, ਮਾਰੀ ਕੁੱਟੀ ਸਾਡੇ ਕੰਮ ਆਉਂਦੀ ਆ, ਚਲੋ ਜਵਾਬ ਦੇ ਦਿੰਨੇ ਆ। ਹਾਂਜੀ, ਤੇ ਇਹਦਾ ਜਵਾਬ ਇਹ ਹੈ ਕਿ ਕਾਹਦਾ ਲਾਕਡਾਊਨ ਆ? ਮਾਂ ਦੇ ਸਿਰ ਦਾ ਲਾਕਡਾਊਨ ਆ। ਹਾਂ, ਇੱਕ ਦੁਕਾਨਦਾਰ ਏਦਾਂ ਹੀ ਦੁਕਾਨ ਖੋਲ ਕੇ ਬੈਠਾ ਜੀ, ਯਾਨੀ ਖੋਲ ਕੇ ਤਾਂ ਨਹੀਂ, ਸ਼ਟਰ ਡਾਊਨ, ਠੀਕ ਹੈ ਜੀ। ਤੇ ਦੇਖਿਆ ਪੁਲਿਸ ਵਾਲੇ ਆਏ ਗੱਡੀ, ਹਨਾ, ਘੁਸਰ ਜੀ ਅੰਦਰ ਸੁਣੀ। ਅੱਛਾ, ਫਿਰ ਬੱਤੀਆਂ ਜਗਣ ਅੰਦਰ। ਪੁਲਿਸ ਵਾਲੇ ਕਹਿੰਦੇ ਕਿ ਯਾਰ ਹੋਵੇ ਨਾ ਹੋਵੇ ਇਹ ਦੁਕਾਨਦਾਰ ਹੈ ਨਾ ਕਾਨੂੰਨ ਦੀ ਕਰ ਰਿਹਾ ਉਲੰਘਣਾ। ਬਿਲਕੁਲ ਸਹੀ ਹੈ ਵੀ ਅਸੀਂ ਤਾਂ ਕਹਿੰਦੇ 3 ਵਜੇ ਬੰਦ ਕਰ ਦਿਓ, ਇਹ ਅੰਦਰ ਘੁਸਰ ਕਰਦੇ ਕੀ ਪਤਾ ਕੋਈ ਪੈਕੇਜ ਵਗੈਰਾ ਲਾਉਂਦੇ ਹੋਣ। ਆਹੋ ਜੀ, ਉਹਨੇ ਡੰਡਾ ਮਾਰਿਆ ਸ਼ਟਰ ਦੇ ਵਿੱਚ, ਅੰਦਰੋਂ ਬੋਲਿਆ ਕਹਿੰਦਾ ਕੀ ਚਾਹੀਦਾ? ਕਹਿੰਦਾ ਤੇਲ ਹੈਗਾ ਸਰੋਂ ਦਾ। ਅੱਛਾ। ਕਹਿੰਦਾ ਜੀ ਹੈਗਾ। ਕਹਿੰਦਾ ਪੁੱਤ ਲਾ ਕੇ ਢੋਈ ਨੂੰ ਫਿਰ ਜਾ ਬਾਹਰ। ਬਸ ਇਹ ਹਾਲਾਤ ਨੇ ਜੀ, ਕੀ ਦੱਸੀਏ ਜੋਗੀ ਜੀ। ਹੁਣ ਤੁਹਾਡੇ ਵਰਗੇ ਬੰਦਿਆਂ ਨੇ ਤੇ ਆਨਲਾਈਨ ਜਿਹੜੀਆਂ ਮੀਟਿੰਗਾਂ ਨੇ ਨਾ, ਉਹ ਵੀ ਕੁਝ ਇਸ ਤਰੀਕੇ ਨਾਲ ਕੀਤੀਆਂ ਨੇ। ਕਿਸ ਤਰੀਕੇ ਨਾਲ ਦੱਸ ਦਿੰਨੀ ਆ, ਕਾਲੀ ਕਾਦੀ ਹੈ। ਅੱਛਾ, ਤੇ ਤੂੰ ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਜੋਗੀ ਜੀ ਤੁਹਾਡੇ ਵਰਗੇ ਬੰਦੇ ਐਨ ਟਾਈ ਸ਼ਾਈ ਲਾ ਕੇ ਟਿਚਨ ਮਿਚਨ ਹੋ ਕੇ ਸਿਰਫ ਕਮੀਜ਼ ਤੇ ਟਾਈ ਪਾਉਣੀ ਹੈ, ਹੈ ਨਾ, ਬਸ ਉਹਨਾਂ ਨੂੰ ਕੋਈ ਫਰਕ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ। ਬਾਅਦ ਚ ਥੱਲੇ ਝਾੜੂ ਪੋਚਾ ਕਰਦੇ ਹੁੰਦੇ ਆ ਤੇ ਨਾਲ ਆਪਣੀ ਫੋਟੋ ਦਿਖਾਉਂਦੇ ਰਹਿੰਦੇ ਆ ਆਨਲਾਈਨ। ਬਿਲਕੁਲ ਜੀ, ਆਨਲਾਈਨ ਬਹੁਤ ਸਾਰੇ ਸਿਆਪੇ ਨੇ, ਮੀਟਿੰਗਾਂ ਕਰਨੀਆਂ ਪੈਂਦੀਆਂ ਨੇ। ਅਰੇ ਵਰਚੁਅਲ ਮੀਟਿੰਗਾਂ ਜਿਹੜੀਆਂ ਨਾ, ਤੁਹਾਨੂੰ ਨਹੀਂ ਪਤਾ ਕਿੰਨੀਆਂ ਲਾਹੇਵੰਦ ਹੋ ਗਈਆਂ ਨੇ। ਕਿੱਦਾਂ? ਜਾਨੀ ਕਿ ਕੱਪੜੇ ਨਹੀਂ ਪਾਉਣੇ ਪੈਂਦੇ ਬਹੁਤੇ, ਫਿਰ ਭਾਵੇਂ ਫਾਂਟਾਂ ਵਾਲਾ ਕੱਛਾ ਪਾ ਕੇ ਬੰਦਾ ਮੀਟਿੰਗ ਕਰਦਾ ਰਹੇ, ਉੱਪਰ ਟਾਈ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ। ਹਾਂ। ਤੇ ਵੈਸੇ ਜੋਗੀ ਜੀ ਹਾਲਾਤ ਬੜੇ ਚੰਗੇ ਨਹੀਂ ਹੈਗੇ, ਮੈਂ ਤੁਹਾਨੂੰ ਦੱਸਾਂ, ਬੱਚਿਆਂ ਦੇ ਵੀ ਜਿਹੜੇ ਆਨਲਾਈਨ ਪੜ੍ਹਾਈਆਂ ਕਰਦੇ। ਮੈਂ ਕਹਾਂ ਜੀ ਉਹਨਾਂ ਦੇ ਹਾਲਾਤ ਤਾਂ ਇੰਨੇ ਮਾੜੇ ਆ ਕਿ ਘੜੀ ਮੁੜੀ ਸਪੀਕਰ ਆਫ ਕਰਕੇ, ਠੀਕ ਹੈ ਜੀ, ਮੈਂ ਵੀਡੀਓ ਆਫ ਕਰਕੇ, ਉਧਰ ਮੈਡਮ ਵਿਚਾਰੀ ਇੱਕੋ ਸਾਹ ਦੇ ਵਿੱਚ ਚੱਲੀ ਹੁੰਦੀ ਹੈ, ਉਧਰ ਆਪ ਕਦੇ ਰਸੋਈ ਦੇ ਵਿੱਚ ਬੈਠੇ ਹੁੰਦੇ ਆ, ਕਦੀ ਪੌੜੀਆਂ ਤੇ ਬੈਠੇ ਹੁੰਦੇ ਆ, ਕਦੇ ਆਪਣੇ ਦੋਸਤ ਨਾਲ ਗੱਪਾਂ ਮਾਰਦੇ ਹੁੰਦੇ ਆ। ਸਵਾਦ ਦੇਖੀ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ, ਤੇ ਹੁਣ ਅਸੀਂ ਗੱਲ ਕਰਦੇ ਹਾਂ ਸਕੂਲਾਂ ਵਾਲਿਆਂ ਦੀ। ਸਕੂਲ ਵਾਲੇ ਜਿਹੜੇ ਹੈਗੇ ਆ ਉਹ ਵੀ ਕਹਿੰਦੇ ਆ ਕਿ ਅਸੀਂ ਲੈਣੀਆਂ ਫੀਸਾਂ, ਸਾਡੇ ਵੱਲੋਂ ਜਵਾਕ ਤੁਹਾਡੇ ਐਲ ਦਾ ਕੁੱਕੜ ਨਾ ਪੜਨ। ਉਹੀ ਨਾ, ਹਾਲਾਤ ਇਹੋ ਜਿਹੇ ਨੇ, ਬਸ ਮਰ ਜੋ ਸਾਡੇ ਵੱਲੋਂ, ਸਾਨੂੰ ਕੋਈ ਲੈਣਾ ਦੇਣਾ ਨਹੀਂ, ਭਾਵੇਂ ਕਰੋਨਾ ਕਰਾ ਲਓ, ਸਾਡੀਆਂ ਫੀਸਾਂ ਦੇਖ ਕੇ ਮਰਿਓ ਭਈ। ਹਾਂ, ਲਓ ਜੀ ਏਦਾਂ ਹੀ ਆ।
ਵੀ ਇੱਕ ਬੰਦਾ ਬਿਮਾਰ ਹੋ ਗਿਆ। ਅੱਛਾ। ਉਹਨੇ ਸਕੂਲ ਵਾਲਿਆਂ ਨੇ ਫੋਨ ਕੀਤਾ, ਕਹਿੰਦੇ ਜੀ ਤੁਹਾਡੇ ਬੱਚੇ ਦੀ ਫੀਸ ਰਹਿੰਦੀ ਹੈ, ਅੱਛਾ, ਉਹ ਜਮਾ ਕਰਾ ਦਿਓ। ਉਹ ਕਹਿੰਦਾ ਜੀ ਮੈਂ ਤਾਂ ਬਿਮਾਰ ਆ ਜੀ, ਮੈਨੂੰ ਤਾਂ ਬੁਖਾਰ ਚੜਦਾ, ਮੈਨੂੰ ਤਾਂ ਹੱਡ ਭੰਨਣੀ ਜੀ ਲੱਗੀ ਰਹਿੰਦੀ ਹੈ, ਮੇਰਾ ਤਾਂ ਸਵਾਦ ਵੀ ਚਲਾ ਗਿਆ ਜੀ। ਅੱਛਾ। ਕਹਿੰਦੇ ਜੀ ਤੁਹਾਨੂੰ ਤੇ ਕਰੋਨਾ ਹੈ? ਆਹੋ। ਕਹਿੰਦੇ ਹਾਂ ਜੀ ਮੈਨੂੰ ਦੱਸਿਆ ਲੱਛਣ ਤੇ ਇਹੀ ਲੱਗਦੇ ਆ, ਮੈਂ ਚੈੱਕ ਕਰਾਈ ਰਿਪੋਰਟ ਤੇ ਮੈਨੂੰ ਕਰੋਨਾ ਪੋਜ਼ਿਟਿਵ ਆ। ਕਹਿੰਦੇ ਫਿਰ ਤੇ ਤੁਸੀਂ ਹਸਪਤਾਲ ਦਾਖਲ ਹੋਵੋ। ਕਹਿੰਦਾ ਜੀ ਸਾਡੇ ਲਾਗੇ ਛਾਗੇ ਨਹੀਂ, ਕਹਿੰਦੇ ਸਾਡੇ ਸਕੂਲ ਦੇ ਨਾਲ ਹੈਗਾ ਇੱਕ ਹਸਪਤਾਲ, ਅੱਛਾ, ਉੱਥੇ ਬਕਾਇਦਾ ਕੋਵਿਡ ਕੇਅਰ ਸੈਂਟਰ ਬਣਾਇਆ ਹੋਇਆ, ਤੁਸੀਂ ਉੱਥੇ ਆਓ। ਕਹਿੰਦਾ ਠੀਕ ਆ ਭੈਣ ਜੀ, ਫਿਰ ਮੈਂ ਕੱਲ ਉੱਥੇ ਆਉਣਾ। ਕਹਿੰਦੇ ਆਉਣ ਲੱਗੇ ਬੱਚੇ ਦੀ ਫੀਸ ਲੈ ਆਇਓ। ਮੈਂ ਕਹਿੰਨੀ ਇਸ ਕੋਵਿਡ ਦੇ ਵਿੱਚ ਤਾਂ ਰਿਸ਼ਤਿਆਂ ਦਾ ਵੀ ਕੁਝ ਇਦਾਂ ਦਾ ਹਾਲ ਹੈ ਹੋਇਆ। ਪਤਾ ਕੀ, ਆ ਜਿਹੜੇ ਹੁਣ ਵਿਆਹ ਹੋਣੇ ਆ ਇਹ ਤਾਂ ਇਦਾਂ ਦੇ ਹੋਣੇ ਆ। ਮੁੰਡੇ ਵਾਲਿਆਂ ਨੇ ਕਹਿਣਾ ਕੁੜੀ ਬਾਰੇ ਕੁਝ ਦੱਸੋ, ਅਗਲਿਆਂ ਨੇ ਕਹਿਣਾ ਬਹੁਤ ਹੀ ਗੁਣੀ ਹੈ ਜੀ ਸਾਡੀ ਕੁੜੀ, ਆਕਸੀਜਨ ਲੈਵਲ ਤੇ ਹਮੇਸ਼ਾ 98 ਰਿਹਾ ਤੇ ਵੈਕਸੀਨ ਦਾ ਇੱਕ ਡੋਜ਼ ਵੀ ਲੱਗਾ। ਆ ਫੈਬੀ ਫਲੂ ਖਾਓ ਨਾ, ਆਪਣੇ ਹੱਥਾਂ ਨਾਲ ਬਲੈਕ ਚ ਖਰੀਦ ਕੇ ਲਿਆਈ ਹੈ। ਓਏ ਤੇ ਇਧਰ ਮੁੰਡੇ ਵਾਲੇ ਨੇ ਕਿਹੜਾ ਘੱਟ ਕਰਨੀ ਹੈ, ਉਹਨੇ ਕਿਹੜਾ ਭਾਈ ਦੇਖੋ ਤੁਹਾਡੀ ਕੁੜੀ ਹੈ ਤਾਂ ਵਾਕਈ ਸਰਵਗੁਣ ਸੰਪੰਨ, ਸਾਡੇ ਵੱਲੋਂ ਤਾਂ ਰਿਸ਼ਤਾ ਪੱਕਾ। ਇਸੇ ਗੱਲ ਤੇ ਤੁਸੀਂ ਲਿੰਸੀ ਦੇ ਨਾਲ ਮੂੰਹ ਤੇ ਮਿੱਠਾ ਕਰੋ। ਉਸ ਤੋਂ ਬਾਅਦ ਕੁੜੀ ਵਾਲਿਆਂ ਨੇ ਪੁੱਛਣੀ ਡਿਮਾਂਡ। ਹਾਂ ਬਈ ਦੇਖੋ ਗੱਲ ਹੈਗੀ ਇਦਾਂ ਵੀ ਸਾਨੂੰ ਆ ਦਹੇਜ ਦੂਜ ਦੇ ਤਾਂ ਅਸੀਂ ਹੈਗੇ ਸਖਤ ਖਿਲਾਫ, ਪਰ ਗੱਲ ਇੰਨੇ ਆ ਕਿ ਤੁਸੀਂ ਹਨਾ ਪੰਜਾਬੀ ਰੇਡੀਓ ਯੂਐਸ ਤੇ ਟਿਊਨ ਕੀਤਾ ਤੁਸੀਂ। ਰਮਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ, ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਬਸ ਇਦਾਂ ਹੀ ਹੋਇਆ ਕਰਨਾ। ਫਿਰ ਜਦੋਂ ਉਹਨਾਂ ਨੇ ਕਹਿਣਾ ਸਾਨੂੰ ਤੇ ਕੋਈ ਪ੍ਰੋਬਲਮ ਨਹੀਂ ਆ, ਆਕਸੀਜਨ ਸਿਲੰਡਰ ਤਾਂ ਦੇ ਦੇਵਾਂਗੇ, ਫਿਰ ਅਗਲਿਆਂ ਨੇ ਕਹਿਣਾ ਲੈ ਬਈ ਇਹ ਤਾਂ ਵਾਕਈ ਬੜੀ ਮੋਟੀ ਅਸਾਮੀ ਹੈ। ਪਰ ਇਹਨਾਂ ਹੈ ਕਿ ਅਸੀਂ ਜਿਹੜਾ ਵਿਆਹ ਦਾ ਇੰਤਜ਼ਾਮ ਕਰਨਾ ਨਾ ਉਹ ਕਿਤੇ ਲੰਬੀ ਚੌੜੀ ਜਗ੍ਹਾ ਦੇ ਵਿੱਚ ਕਰਨਾ ਹੈ ਤਾਂ ਕਿ ਸਾਰਿਆਂ ਨੂੰ ਪ੍ਰੋਬਲਮ ਨਾ ਹੋਵੇ। ਲੈ ਜੀ ਉੱਥੇ ਤਾਂ ਖਾਣੇ ਪੀਣੇ ਦੇ ਬੜੇ ਪ੍ਰਬੰਧ ਹੋਣੇ ਆ। ਅੱਛਾ। ਇੱਧਰ ਸਟਾਲ ਲੱਗਿਆ ਕਰਨਾ ਗਰਾਰੇ ਕਰਨ ਦਾ, ਇੱਧਰ ਸਟਾਲ ਲੱਗਿਆ ਕਰਨਾ ਵਧੀਆ ਵਧੀਆ ਸੈਨੀਟਾਈਜ਼ਰ ਦਾ। ਮੈਂ ਕਹਾਂ ਜੀ ਪੁੱਛੋ ਨਾ ਭਾਫਾਂ ਦੇ ਨੂੰ ਬੱਕਰੇ ਸਟਾਲ ਲੱਗਿਆ ਕਰਨੇ ਆ। ਉੱਥੇ ਤਾਂ ਪੁੱਛੋ ਨਾ ਏਦਾਂ ਦੇ ਕੰਮ ਹੋਇਆ ਕਰਨੇ ਨਾ ਵੀ ਜਿਹੜਾ ਕਿਹੜਾ ਆਊਗਾ ਕਈਆਂ ਨੂੰ ਤਾਂ ਪੀਪੀ ਕਿੱਟਾਂ ਦੇ ਨਾਲ ਮਿਲਣੀਆਂ ਕਰਨੀਆਂ ਪਿਆ ਕਰਨੀਆਂ। ਬਿਲਕੁਲ। ਅੱਛਾ ਹੋਰ ਤਾਂ ਹੋਰ ਨਾਲ ਦੇ ਨਾਲ ਉੱਥੇ ਗਰਮ ਪਾਣੀ ਮਿਲਣਾ ਵਾ, ਸ਼ੇਕ ਸ਼ੂਕ ਨਹੀਂ ਮਿਲਣੇ ਜਿਹੜੇ ਪਹਾੜਦੇ ਆ ਉੱਥੇ ਜਾ ਕੇ ਬੱਤੇ। ਉੱਥੇ ਮਿਲਣੇ ਆ ਪਾਣੀ ਤੱਤੇ ਤੱਤੇ। ਹਾਂ ਜਿਹੜੇ ਕਹਿੰਦੇ ਨਾ ਅਸੀਂ ਚਾਟਾਂ ਰਸਗੁੱਲੇ ਭੱਲੇ ਏਦਾਂ ਦੀਆਂ ਚੀਜ਼ਾਂ ਨਹੀਂ ਮਿਲਣੀਆਂ, ਉੱਥੇ ਮਿਲਣੇ ਤੁਹਾਨੂੰ ਸੂਪ ਸਬਜ਼ੀਆਂ ਦੇ ਉੱਬਲ। ਲਓ ਜੀ ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕੀਤੀਆਂ ਤੇ ਪ੍ਰਮਾਤਮਾ ਕਰੇ ਕਿ ਇਦਾਂ ਦੇ ਦਿਨ ਨਾ ਆਉਣ ਜਿੱਦਾਂ ਦੇ ਅਸੀਂ ਕਿਆਸ ਰਾਈਆਂ ਲਾ ਰਹੇ ਹਾਂ, ਕਿਉਂਕਿ ਦਿਨ ਸੁਧਰ ਜਾਣ, ਅੱਛੇ ਦਿਨ ਆ ਜਾਣ, ਪਰ ਅੱਛੇ ਦਿਨ ਜਿਨ੍ਹਾਂ ਨੇ ਲਿਆਉਣੇ ਸੀ ਉਹ ਆਪ ਹੀ ਨਹੀਂ ਅੱਛੇ ਨਿਕਲੇ, ਹੁਣ ਅਸੀਂ ਕਰੀਏ। ਬਿਲਕੁਲ ਜੀ, ਪਰ ਲੱਗ ਤੇ ਇਦਾਂ ਹੀ ਰਿਹਾ ਜੋਗੀ ਜੀ ਕਿ ਫਿਊਚਰ ਕੁਛ ਇਦਾਂ ਦਾ ਹੋਏਗਾ, ਪਰ ਰੱਬਾ ਦਾ ਫਿਊਚਰ ਨਹੀਂ ਚਾਹੀਦਾ ਸਾਨੂੰ। ਹਾਂ ਇਦਾਂ ਦੇ ਫਿਊਚਰ ਦੇ ਨਾਲੋਂ ਤੇ ਤੂੰ ਰਮਣੀ ਕੌਰ ਨੂੰ ਪਹਿਲਾਂ ਹੀ ਚੱਕ ਲਈ। ਅੱਛਾ ਅਸੀਂ ਕੋਈ ਗੱਲ ਨਹੀਂ ਗਰਾਰੇ ਕਰ ਲਿਆ ਕਰਾਂਗੇ ਵਿਆਹਾਂ 'ਚ ਜਾ ਕੇ। ਵਾਹ ਹਾਂਜੀ ਸਾਨੂੰ ਕੋਈ ਪ੍ਰੋਬਲਮ ਨਹੀਂ। ਰਮਣੀ ਕੌਰ ਚਲਦੀ ਲੱਗੇ ਹੈ। ਤੇ ਹੁਣ ਚੱਲੀਏ ਆਪਾਂ ਦੋਵੇਂ। ਆਹੋ ਨਹੀਂ ਆਪਾਂ ਦੋਵੇਂ ਕਿ ਮੈਂ ਠੀਕ ਠਾਕ ਆ, ਤੂੰ ਟੈਸਟ ਕਰਾ ਆਪਣਾ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਨੂੰ ਕੁਰਸੀ ਵੇਲੀ ਕਰਨੀ ਪੈਣੀ, ਅਗਲਿਆਂ ਨੇ ਆ ਜਾਣਾ ਹੈ। ਬਿਲਕੁਲ ਜੀ, ਅਗਲੇ ਬੰਦੇ ਆਉਣ ਨੂੰ ਤਿਆਰ ਪਰ ਤਿਆਰ ਨੇ ਤੇ ਅਸੀਂ ਜਾਣ ਨੂੰ ਤਿਆਰ ਪਰ ਤਿਆਰ ਆ, ਪਰ ਇਹ ਮੁਹੱਬਤ ਇਸੇ ਤਰ੍ਹਾਂ ਕਾਇਮ ਰੱਖਿਓ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ, ਤੇ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਨ ਪੰਜਾਬੀ ਰੇਡੀਓ।